ਆਊਜ਼ੁ ਮਿਨਸ਼ ਸ਼ੈਤਾਨਿਰ ਰਜੀਮ ਬਿਸਮਿल्लाहिर रहमानिर रहीम। ਅੱਜ ਅਸੀਂ ਸੂਰਾ ਅਖਲਾਸ ਦਾ ਦੂਸਰਾ ਸੈਸ਼ਨ ਸ਼ੁਰੂ ਕਰ ਰਹੇ ਹਾਂ। ਮੌਜ਼ੂ ਅਸੀਂ ਉੱਥੋਂ ਹੀ ਸ਼ੁਰੂ ਕਰ ਰਹੇ ਹਾਂ ਜਿੱਥੇ ਛੱਡਿਆ ਸੀ। ਪੈਗੰਬਰ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੇ ਰੱਬੁਲ ਇੱਜ਼ਤ ਦੀ ਜ਼ਾਤ ਨੂੰ ਦੇਖਿਆ ਅਤੇ ਤਕਰਬ ਪਾਇਆ। ਉਹ ਅੱਖਾਂ ਅੰਨੀਆਂ ਨੇ ਜਿਹੜੀਆਂ ਅੱਲਾਹ ਤਾਲਾ ਦੀ ਜ਼ਾਤ ਨੂੰ ਉਹਦੀਆਂ ਕੁਦਰਤਾਂ ਦੇ ਨਾਲ ਨਾ ਪਹਿਚਾਨਣ, ਔਰ ਕਿਆਮਤ ਵਾਲੇ ਦਿਨ ਉਹ ਲੋਕ ਅੰਨੇ ਉਠਾਏ ਜਾਣਗੇ ਜਿਨ੍ਹਾਂ ਨੇ ਅੱਲਾਹ ਤਾਲਾ ਦੀ ਜ਼ਾਤ ਨੂੰ ਨਹੀਂ ਪਹਿਚਾਨਿਆ। ਸੂਰਾ ਅਖਲਾਸ ਨਮਾਜ਼ ਦਾ ਸ਼ਾਰਟਕਟ ਹੈ, ਸਭ ਤੋਂ ਜ਼ਿਆਦਾ ਪੜ੍ਹੀ ਜਾਣ ਵਾਲੀ ਸੂਰਾ ਹੈ। ਔਰ ਕਿਤਨੇ ਅਫਸੋਸ ਦੀ ਗੱਲ ਹੈ ਕਿ ਸਭ ਤੋਂ ਜ਼ਿਆਦਾ ਨਾ ਸਮਝੀ ਜਾਣ ਵਾਲੀ ਸੂਰਾ ਵੀ ਇਹੋ ਹੀ ਹੈ। ਅਸੀਂ ਬੜੀ ਰਵਾਨੀ ਨਾਲ, ਬੜੀ ਆਸਾਨੀ ਦੇ ਨਾਲ ਸੂਰਾ ਅਖਲਾਸ ਨੂੰ ਯਾਦ ਕਰ ਲੈਂਦੇ ਹਾਂ, ਲੇਕਿਨ ਕਦੀ ਇਹਨੂੰ ਸਮਝਣ ਦੀ ਕੋਸ਼ਿਸ਼ ਜਿਹੜੀ ਹੈ ਨਾ ਉਹ ਬਹੁਤ ਘੱਟ ਕੀਤੀ ਜਾਂਦੀ ਹੈ। ਸਮਝਿਆ ਨਹੀਂ ਜਾਂਦਾ ਕਿ ਇਹਦਾ ਅਸਲ ਪੈਗਾਮ ਕੀ ਹੈ। ਇਹ ਉਹ ਸੂਰਾ ਵੇ ਜਿਹੜੀ ਸਹਾਬਾ ਕਰਾਮ ਨੂੰ ਅਜ਼ੀਜ਼ ਤਰੀਨ ਸੂਰਾ ਦੇ ਵਿੱਚ ਹੈ ਕਿ ਇਹ ਮੱਕਾ ਦੇ ਵਿੱਚ ਨਾਜ਼ਿਲ ਹੋਈ ਹੈ ਅਤੇ ਹਜ਼ਰਤ ਬਿਲਾਲ ਹਬਸ਼ੀ ਰਜ਼ੀ ਅੱਲਾਹੁ ਤਾਲਾ ਅਨਹਾ ਦੇ ਈਮਾਨ ਲਿਆਉਣ ਤੋਂ ਪਹਿਲੇ ਇਹ ਸੂਰਾ ਨਾਜ਼ਿਲ ਹੋਈ ਹੈ। ਔਰ ਹਜ਼ਰਤ ਬਿਲਾਲ ਹਬਸ਼ੀ ਜਿਹੜੇ ਨੇ ਉਹ ਇਬਤਦਾਈ ਇਸਲਾਮ ਲਿਆਉਣ ਵਾਲੇ ਮੁਸਲਮਾਨਾਂ ਦੇ ਵਿੱਚ ਸ਼ਾਮਿਲ ਨੇ। ਕੁਫਾਰੇ ਮੱਕਾ ਮੁਸਲਮਾਨਾਂ ਦੇ ਉੱਤੇ ਤਸ਼ੱਦਦ ਕਰਦੇ ਹੋਏ ਇਹ ਬਾਰ ਚੈਲੰਜ ਕਰਦੇ ਸਨ, ਬੁਲਾਓ ਆਪਣੇ ਰੱਬ ਨੂੰ, ਸੱਦੋ ਆਪਣੇ ਰੱਬ ਨੂੰ, ਸਾਡੇ ਜ਼ੁਲਮ ਤੋਂ ਜਿਹੜਾ ਤੁਹਾਨੂੰ ਬਚਾ ਲਵੇ। ਮਗਰ ਸਹਾਬਾ ਕਰਾਮ ਦੇ ਅਲਫਾਜ਼ ਇਹ ਹੁੰਦੇ ਸਨ, ਅਹਦ ਅਹਦ ਅਹਦ, ਅੱਲਾ ਇੱਕ ਹੈ, ਅੱਲਾ ਸਿਰਫ ਇੱਕ ਹੈ, ਅੱਲਾਹ ਇੱਕ ਹੈ। ਐਸੇ ਸੂਰਾ ਦੇ ਤਕਰੀਬਨ 20 ਨਾਮ ਨੇ। ਸੂਰਾ ਤੌਹੀਦ, ਸੂਰਾ ਅਮਨ, ਸੂਰਾ ਨਿਜਾਤ, ਲੇਕਿਨ ਸਭ ਤੋਂ ਜਾਮਿਆ ਨਾਮ ਸੂਰਾ ਅਖਲਾਸ। ਇਹਨੂੰ ਸਮਝ ਕੇ ਪੜ੍ਹਨ ਵਾਲਾ ਹਰ ਕਿਸਮ ਦੇ ਸ਼ਿਰਕ ਤੋਂ ਪਾਕ ਹੋ ਜਾਂਦਾ, ਯਾਨੀ ਖਾਲਸ ਹੋ ਜਾਂਦਾ। ਅੱਜ ਸਾਨੂੰ ਵੀ ਸੋਚਣਾ ਚਾਹੀਦਾ ਹੈ ਕਿਧਰੇ ਜਾਣੇ ਅਣਜਾਣੇ ਦੇ ਵਿੱਚ ਅਸੀਂ ਵੀ ਸ਼ਿਰਕ ਦਾ ਸ਼ਿਕਾਰ ਤਾਂ ਨਹੀਂ ਹੋ ਰਹੇ। ਸੂਰਾ ਅਖਲਾਸ ਦਾ ਨਜ਼ੂਲ ਉਸ ਜ਼ਮਾਨੇ ਵਿੱਚ ਹੋਇਆ ਜਦੋਂ ਮੱਕੇ ਦੇ ਅੰਦਰ ਮੁੱਠੀ ਭਰ ਲੋਕ ਜਿਹੜੇ ਸਨ ਨਾ ਉਹੀ ਤੌਹੀਦ ਦੇ ਉੱਤੇ ਕਾਰਬੰਦ ਸਨ। ਜ਼ਿਆਦਾਤਰ ਲੋਕਾਂ ਨੇ ਆਪਣੇ ਆਪਣੇ ਖੁਦਾ ਅਤੇ ਉਹਨਾਂ ਦੇ ਖਾਨਦਾਨ ਬਣਾ ਰੱਖੇ ਸਨ, ਜਿਸ ਤਰ੍ਹਾਂ ਕਿ ਉਜ਼ਾ ਦੀ ਬੇਟੀ ਮਨਾਤ। ਉਹਨਾਂ ਦਾ ਕੋਈ ਇੱਕ ਖੁਦਾ ਐਸਾ ਨਹੀਂ ਸੀ ਜਿਹਦਾ ਚਿਹਰਾ ਨਾ ਹੋਵੇ, ਸ਼ਕਲ ਨਾ ਹੋਵੇ, ਜਾਂ ਉਹਦੇ ਮਾਂ ਪਿਓ, ਔਲਾਦ, ਉਹਦੇ ਸੱਸ ਸੁਸਰ ਪੂਰੇ ਖਾਨਦਾਨ ਨਾ ਹੋਣ। ਇਹ ਉਹ ਦੌਰ ਸੀ ਜਦੋਂ ਹਜ਼ਰਤ ਇਬਰਾਹੀਮ ਅਲੈਹਿਸਸਲਾਤੁ ਵਸਲਾਮ ਦੀ ਤਾਲੀਮਾਤ ਨੂੰ ਲੋਕ ਭੁੱਲ ਚੁੱਕੇ ਸਨ। ਬੁੱਤਾਂ ਦੀ ਪ੍ਰਸਤਿਸ਼ ਆਮ ਸੀ। ਸੂਰਾ ਕਾਫਰੂਨ ਦੇ ਨਜ਼ੂਲ ਦੇ ਉੱਤੇ ਮੱਕੇ ਦੇ ਵਿੱਚ ਕੋਹਰਾਮ ਪੈ ਗਿਆ। ਕਹਿ ਦੇਵੋ, ਐ ਨਬੀ, ਜਿਨ੍ਹਾਂ ਬੁੱਤਾਂ ਨੂੰ ਤੁਸੀਂ ਪੂਜਦੇ ਹੋ ਉਹਨਾਂ ਬੁੱਤਾਂ ਨੂੰ ਮੈਂ ਨਹੀਂ ਪੂਜਦਾ, ਅਤੇ ਨਾ ਤੁਸੀਂ ਉਹਦੀ ਇਬਾਦਤ ਕਰਦੇ ਹੋ ਜਿਹਦੀ ਮੈਂ ਇਬਾਦਤ ਕਰਨਾ ਵਾਂ। ਕੁਫਾਰੇ ਮੱਕਾ ਦਾ ਸਵਾਲ ਬਾਰ ਆਪ ਦੇ ਅੱਗੇ ਰੱਖਿਆ ਜਾਂਦਾ ਸੀ ਕਿ ਤੁਸੀਂ ਕਿਹਦੀ ਇਬਾਦਤ ਕਰਦੇ ਹੋ। ਉਹ ਕਹਿੰਦੇ ਕਿ ਤੁਸੀਂ ਕਿਹਦੀ ਇਬਾਦਤ ਕਰਦੇ ਹੋ, ਉਹ ਹੈ ਕੌਣ, ਉਹ ਕਿੰਝ ਦਾ ਵੇ। ਖੈਬਰ ਤੋਂ ਯਹੂਦੀਆਂ ਦਾ ਇੱਕ ਵਫਦ ਆਇਆ ਅਤੇ ਉਹਨਾਂ ਨੇ ਸਵਾਲ ਕੀਤਾ ਕਿ ਮਲਾਇਕਾ ਨੂੰ ਅੱਲਾਹ ਨੇ ਨੂਰ ਦੇ ਨਾਲ ਬਣਾਇਆ, ਇਬਲੀਸ ਨੂੰ ਯਾਨੀ ਜਿੰਨਾਤ ਨੂੰ ਅੱਲਾਹ ਤਾਲਾ ਨੇ ਅੱਗ ਦੇ ਨਾਲ ਪੈਦਾ ਕੀਤਾ, ਆਦਮ ਨੂੰ ਮਿੱਟੀ ਦੇ ਨਾਲ ਬਣਾਇਆ, ਆਸਮਾਨ ਨੂੰ ਧੂਏਂ ਦੇ ਨਾਲ ਬਣਾਇਆ, ਅਤੇ ਸਾਨੂੰ ਇਹ ਦੱਸੋ ਕਿ ਜਿਹੜਾ ਤੁਹਾਡਾ ਖੁਦਾ ਵੇ ਜਿਹਨੂੰ ਤੁਸੀਂ ਆਪਣਾ ਰੱਬ ਮੰਨਦੇ ਹੋ ਉਹ ਕਿਸ ਚੀਜ਼ ਨਾਲ ਬਣਿਆ, ਸੋਨੇ ਚਾਂਦੀ ਜਾਂ ਕਿਸੇ ਹੋਰ ਚੀਜ਼ ਨਾਲ, ਤਾਂ ਕਿ ਅਸੀਂ ਵੀ ਤੁਹਾਡੇ ਖੁਦਾ 'ਤੇ ਈਮਾਨ ਲੈ ਆਈਏ। ਅਤੇ ਉਹਨਾਂ ਨੇ
ਮੁਖਤਲਿਫ ਅੰਦਾਜ਼ ਦੇ ਵਿੱਚ ਸਵਾਲ ਕਰਕੇ ਆਪ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ, ਪਰ ਅੱਲਾਹ ਦੇ ਹਬੀਬ ਸੱਲੱਲਾਹੁ ਅਲੈਹਿ ਵਸੱਲਮ ਨੇ ਬੜੇ ਤਹੱਮੁਲ ਦੇ ਨਾਲ ਉਹਨਾਂ ਨੂੰ ਜਵਾਬ ਦਿੱਤਾ ਕਿ ਅੱਲਾਹ ਤਾਲਾ ਨੇ ਹਰ ਉਸ ਚੀਜ਼ ਨੂੰ ਬਣਾਇਆ ਹੈ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ, ਪਰ ਮੇਰੇ ਅੱਲਾਹ ਨੂੰ ਕਿਸੇ ਨੇ ਨਹੀਂ ਬਣਾਇਆ। ਉਹ ਉੱਠ ਕੇ ਤੇ ਵਾਪਸ ਚਲੇ ਗਏ। ਵਾਪਸ ਜਾ ਕੇ ਉਹਨਾਂ ਨੇ ਆਪਣੇ ਸਰਬਰਾਹ ਨੂੰ ਦੱਸਿਆ ਕਿ ਸਾਡੀ ਰਾਏ ਦੇ ਵਿੱਚ ਸਾਨੂੰ ਲੱਗਦਾ ਹੈ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਅੱਲਾਹ ਦੇ ਸੱਚੇ ਨਬੀ ਨੇ। ਉਹਨਾਂ ਦੇ ਸਰਬਰਾਹ ਨੇ ਉਹਨਾਂ ਨੂੰ ਕਿਹਾ, ਨਹੀਂ, ਹਰਗਿਜ਼ ਐਸਾ ਨਹੀਂ ਹੋ ਸਕਦਾ। ਕਿਉਂ ਕਿ ਨਬੀ ਆਖਿਰ ਜ਼ਮਾਨ ਸਿਰਫ ਸਾਡੀ ਹੀ ਨਸਲ ਵਿੱਚੋਂ ਆਏਗਾ, ਇਹ ਅਹਿਲੇ ਅਰਬ ਵਿੱਚੋਂ ਨਹੀਂ ਹੋ ਸਕਦਾ। ਇਹ ਉਹਨਾਂ ਦੀ ਹੱਟ ਧਰਮੀ ਸੀ। ਹਾਲਾਂਕਿ ਉਹਨਾਂ ਦੀਆਂ ਆਸਮਾਨੀ ਕਿਤਾਬਾਂ ਦੇ ਵਿੱਚ ਤਮਾਮ ਨਿਸ਼ਾਨੀਆਂ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀ ਬੇਇੱਜ਼ਤ ਦੀਆਂ ਮੌਜੂਦ ਸਨ, ਜਿਨ੍ਹਾਂ ਨੂੰ ਉਹ ਛੁਪਾ ਰਹੇ ਸਨ। ਸਦਕੱਲਾਹੁਲ ਅਜ਼ੀਮ। ਇੰਸ਼ਾ ਅੱਲਾਹ ਇਸ ਤੋਂ ਅਗਲੇ ਸੈਸ਼ਨ ਵਿੱਚ ਅਸੀਂ ਇਸੇ ਮੌਜ਼ੂ ਨੂੰ ਜਾਰੀ ਰੱਖਾਂਗੇ।